बिस्मिल्लाह रहमान रहीम। पंजाबी दरस कुरान सूरा आल इमरान। अज आयात 11 तो 17 तक। इस तो पहले सूरा आल इमरान की आयत 1 तो लैके 9 तक अल्लाह ताला दसिया कि कुरान किस नोईए की किताब है, भी ये किस तरह की किताब है, तो बंदियां दा ਇਹਦੇ मुतलक रवैया की है या ਹੁੰਦਾ है या हो सकता है, ਜਿਹਦੇ ਵਿੱਚ ਅੱਲਾਹ ਤਾਲਾ ਨੇ ਦੱਸਿਆ ਕਿ ਬੰਦੇ ਜਿਹੜੀਆਂ ਅਸਲ ਗੱਲਾਂ ਨੇ ਮੁਹਕਮ ਆਤਿਆਤ ਜਿਨ ਉਹ ਛੱਡ ਕੇ ਤੇ ਐਸੀਆਂ ਮੁਤਸ਼ਾਬਿਹਾਤ ਜਿਹੜਾ ਅੱਲਾਹ ਤਾਲਾ ਨੇ ਦੱਸਿਆ ਕਿ ਮੁਤਸ਼ਾਬਿਹਾਤ ਨੇ, ਇਹਦੀ ਤੁਹਾਨੂੰ ਸਮਝ ਨਹੀਂ ਆਉਣੀ। ਇਹਦੇ ਅਲਫਾਜ਼ 'ਚ ਤਾਂ ਕੋਈ ਮੈਨਾ ਨਹੀਂ। ਜਿਹੜੀ ਹੱਦ ਤੱਕ ਅੱਲਾਹ ਤਾਲਾ ਨੇ ਗੱਲ ਕੀਤੀ ਉਹ ਤਾਂ ਬੜੀ ਕਲੀਅਰ ਹੈ, ਲੇਕਿਨ ਇਹਦੇ ਅਗਰ ਇਹਦੀ ਹਕੀਕਤ ਜਾਣਨ ਤੁਰ ਪਵੇ ਤੇ ਉਹ ਅੱਲਾਹ ਤਾਲਾ ਨੇ ਦੱਸਿਆ ਤੇ ਉਹਨਾਂ ਦੇ ਪਿੱਛੇ ਪੈਦਾ ਅਸਲ ਦੱਸਿਆ ਕਿ ਲੋਕਾਂ ਦੇ ਰਵੱਈਏ ਇਸ ਤਰ੍ਹਾਂ ਦੇ ਨੇ। ਤੇ ਫਿਰ ਉਹ ਪਹਿਲੇ ਜਿਹੜੀਆਂ 9 ਤੱਕ ਆਇਤਾਂ ਨੇ ਉਹਨਾਂ 'ਚ ਖਾਤਮਾ ਕਲਾਮ ਇੱਥੇ ਹੋਇਆ ਵੀ ਗੱਲ ਇਹ ਸੈਂਡਲ ਗਈ ਹੈ ਕਿ ਅੱਲਾਹ ਤਾਲਾ ਜਿਹੜੇ ਵਾਅਦੇ ਕਰ ਰੱਖੇ ਨੇ ਨਾ ਉਹ ਪੂਰੇ ਕਰੇਗਾ ਅੱਲਾਹ ਤਾਲਾ। ਐਵੇਂ ਨਹੀਂ ਅੱਲਾਹ ਤਾਲਾ ਨੇ ਜਿਹੜੇ ਖਿਲਾਫ ਵਰਜ਼ੀ ਕਰਦੇ ਨੇ ਇਹਨਾਂ ਚੀਜ਼ਾਂ ਦੀ ਜਾਂ ਜਿਹੜਾ ਅੱਲਾਹ ਦੇ ਅਹਿਕਾਮਾਤ ਤੇ ਪਾਬੰਦੀ ਕਰਦੇ ਨੇ ਤੇ ਸਾਰਿਆਂ ਸਜ਼ਾ ਜਜ਼ਾ ਦਾ ਮਾਮਲਾ ਹੋਵੇਗਾ। ਇਹ ਇੰਜੇ ਹੀ ਨਹੀਂ ਗੱਲ ਫਰਗ ਹੋ ਜਾਣੀ। ਤੇ ਅਗਲੀ ਆਇਤ ਜਿਹੜੀ ਹੈ 11 10 ਤੇ 11 ਉਹਦੇ ਚ ਅੱਲਾਹ ਤਾਲਾ ਆਂਦੇ ਨੇ ਮੁਨਕਰ ਜਿਹੜੇ ਮੁਨਕਰਾਂ ਨਾ ਅਸਲ ਬਿਮਾਰੀ ਅੱਲਾ ਇਸ਼ਾਰਾ ਕੀਤਾ ਕਿ ਇਹਨਾਂ ਦੀ ਮਾਲ ਦੌਲਤ ਔਰ ਔਲਾਦ ਦੀ ਵਜ੍ਹਾ ਜਿਹੜੀ ਹੈ ਨਾ, ਇਹ ਵਜ੍ਹਾ ਪਿੱਛੇ ਜਿਹੜੀ ਇਹਨਾਂ ਨੂੰ ਕੁਰਾਨ ਅੱਗੇ ਸਰੈਂਡਰ ਕਰਨ ਤੋਂ ਰੋਕਦੀ ਹੈ। ਬਾਰ-ਬਾਰ ਮੈਂ ਇਹ ਚੀਜ਼ ਅਰਜ਼ ਕਰਨਾ ਕਿ ਇਹ ਗੱਲ ਉਸ ਵੇਲੇ ਆਲ ਇਮਰਾਨ ਜਿਹੜੀ ਹੈ ਅਹਿਲੇ ਕਿਤਾਬ ਈਸਾਈਆਂ ਤੇ ਸੂਰਾ ਬਕਰਾ ਜਿਹੜੀ ਹੈ ਪਹਿਲੀ ਉਹ ਯਹੂਦੀਆਂ ਤੇ ਔਰ ਇਹਦਾ ਖਿਤਾਬ ਜਿਹੜਾ ਹੈ ਅਹਿਲੇ ਕਿਤਾਬ ਤੇ। ਲੇਕਿਨ ਇਹ ਰਵੱਈਏ ਨੇ। ਅਹਿਲੇ ਕਿਤਾਬ ਕੋਈ ਇਸ ਤਰ੍ਹਾਂ ਦੀ ਨਹੀਂ ਕਿ ਕੋਈ 4 ਲੱਤਾਂ ਵਾਲੀ 6 ਲੱਤਾਂ ਵਾਲੀ ਮਖਲੂਕ ਹੈ ਜਾਂ 10 ਲੱਤਾਂ ਵਾਲੀ। ਇਹ ਇਨਸਾਨੀ ਰਵੱਈਏ ਨੇ ਜਿਨ੍ਹਾਂ ਦੇ ਮੁਤਲਕ ਇਹਦੇ 'ਚ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਹਮੇਸ਼ਾ ਸੋਚਣਾ ਚਾਹੀਦਾ। ਤੇ ਅੱਲਾਹ ਤਾਲਾ ਕਹਿੰਦੇ ਨੇ ਕਿ ਅਸਲ ਬਿਮਾਰੀ ਜਿਹੜੇ ਅੱਜ ਵੀ ਜਿਹੜੇ ਕੁਰਾਨ ਤੇ ਇਤਰਾਜ਼ਾਤ ਜਾਂ ਚੀਜ਼ਾਂ ਕਰਦੇ ਨੇ, ਅੱਲਾਹ ਤਾਲਾ ਕਹਿੰਦੇ ਨੇ ਇਹਦੇ 'ਚ ਅਸਲ ਮਸਲਾ ਮਾਲ ਔਲਾਦ ਦੇ ਦੋਵੇਂ ਤਾਕਤ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਮਾਲ ਜਿਹੜਾ ਉਹਨੂੰ ਤੁਸੀਂ ਪਾਵਰ ਦੇ ਮਫਹੂਮ 'ਚ ਵੀ ਲੈ ਸਕਦੇ। ਮਾਲ ਤੇ ਔਲਾਦ ਦੀ ਮੁਹੱਬਤ ਹੈ। ਮੁਹੱਬਤ ਤੇ ਅੱਛਿਆਂ ਲੋਕਾਂ ਨੂੰ ਵੀ ਹੈ, ਲੇਕਿਨ ਮੁਹੱਬਤ ਦਾ ਪੁੱਠਾ ਇਸਤੇਮਾਲ ਹੈ ਕਿ ਕੁਰਾਨ ਅੱਗੇ ਇਹਨਾਂ ਨੂੰ ਰੋਕਦੀ ਹੈ ਇਹ ਚੀਜ਼। ਲੇਕਿਨ ਅਸਲ ਚੀਜ਼ ਇਹ ਹੁੰਦੀ ਹੈ, ਲੇਕਿਨ ਉਹ ਫਿਰ ਇਹ ਕਰਦੇ ਨੇ ਕਿ ਉਹ ਮੁਤਸ਼ਾਬਿਹਾਤ ਜਿਹੜੀਆਂ ਉੱਤੇ ਆਇਤਾਂ ਬਿਆਨ ਕੀਤੀਆਂ ਨੇ ਉਹਨਾਂ ਕੋਈ ਨਾ ਕੋਈ ਬਹਾਨਾ ਢੂੰਡਣਾ ਹੁੰਦਾ, ਕਿਉਂਕਿ ਅਸਲ ਗੱਲ ਉਹ ਦੱਸਣ ਵੀ ਮੈਂ ਮਾਲ ਦੀ ਮੁਹੱਬਤ 'ਚ ਇਹ ਚੀਜ਼ਾਂ ਕਰ ਰਿਹਾ, ਤੇ ਫਿਰ ਤੇ ਸ਼ਾਇਦ ਕੋਈ ਬੰਦਾ ਗੱਲ ਹੀ ਨਾ ਸੁਣੇ। ਉਹ ਫਿਰ ਇਸ ਤਰ੍ਹਾਂ ਉਹ ਮੁਤਸ਼ਾਬਿਹਾਤ ਜਿਹੜੀਆਂ ਆਇਤਾਂ ਨੇ ਜਿਹੜੀਆਂ ਅੱਲਾਹ ਤਾਲਾ ਨੇ ਦੱਸਿਆ ਕਿ ਇਹਦੀ ਜਿਹੜੀ ਗੱਲ ਤੁਸੀਂ ਸਮਝ ਸਕਦੇ ਹੋ ਜਿੰਨੀ ਮੈਂ ਸਮਝਾਉਣਾ ਹੀ ਚਾਹੁੰਦਾ, ਲੇਕਿਨ ਇਹਦੀ ਅਸਲੀਅਤ ਵੱਲ ਟੁਰ ਪਵੋ ਤੇ ਉਹ ਅਜੇ ਚੀਜ਼ਾਂ ਬਣੀਆਂ ਹੀ ਨਹੀਂ ਹੈ। ਜੰਨਤ ਅਜੇ ਬਣਾਈ ਨਹੀਂ ਤੇ ਉਹ ਤੁਹਾਡੇ ਵਾਸਤੇ ਫਜ਼ੂਲ ਹੈ। ਤੇ ਇਹ ਲੋਕ ਉਹਨਾਂ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਨੇ, ਉਲਟਾ ਕੁਰਾਨ ਤੇ ਇਤਰਾਜ਼ਾਤ ਕਰਨਾ ਸ਼ੁਰੂ ਕਰ ਦਿੰਦੇ ਨੇ। ਜਿਸ ਤਰ੍ਹਾਂ ਬੜੀ ਵੱਡੀ ਇੱਕ ਚੀਜ਼ ਸਾਹਮਣੇ ਲੋਕਾਂ ਨਾਲ ਗੱਲ ਕਰਨ 'ਚ ਪੇਸ਼ ਹੁੰਦੀ ਨੇ, ਆਖੀਦਾ ਕੁਰਾਨ 'ਚ ਦੀਨ ਹੈ ਤੇ ਲੋਕ ਕੁਰਾਨ ਤੇ ਇਤਰਾਜ਼ ਕਰਦੇ ਨੇ, ਆਂਦੇ ਨੇ ਲੈ ਇਹਦੀ ਨਮਾਜ਼ ਦੀਆਂ ਰਕਾਤਾਂ ਹੀ ਕੋਈ ਨਹੀਂ। ਹਾਲਾਂਕਿ ਨਮਾਜ਼ ਦੀਆਂ ਰਕਾਤਾਂ ਕੁਰਾਨ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ, ਕਿਉਂਕਿ ਕੁਰਾਨ ਦੀਨ ਦੀ ਆਖਰੀ ਕਿਤਾਬ ਹੈ। ਦੀਨ ਲੋਕ ਜਾਣਦੇ ਨੇ ਜੈਸੇ ਕੁਰਾਨ ਹੈ। ਐਨੀਵੇ ਇਹ ਰਵੱਈਆ ਹੈ ਇੱਕ ਲੋਕਾਂ ਦਾ ਕਿ ਇਹ ਨਹੀਂ ਆਖਣਾ ਕਿ ਅੱਲਾ ਦੀ ਕਿਤਾਬ ਹੈ। ਹਰ ਚੀਜ਼ ਨੂੰ ਛੱਡ ਕੇ ਗੱਲ ਸਮਝ ਨਹੀਂ ਆ ਰਹੀ ਸਮਝਣ ਦੀ ਕੋਸ਼ਿਸ਼ ਕਰੀਏ, ਜਾਂ ਗੱਲ ਗਲਤ ਲੱਗ ਰਹੀ ਹੈ ਜਿਹੜਾ ਬੰਦਾ ਕਰ ਰਿਹਾ ਤੇ ਇਹਦੇ ਨਾਲ ਮੁਕਾਲਮਾ ਕਰਨੇ ਆ। ਹੋ ਸਕਦਾ ਵਿੱਚੋਂ ਅਸਲ ਇਹਨੂੰ ਮੌਜੂ ਬਣਾਉਣੇ। ਸਾਡਾ ਇਸ ਚੀਜ਼ ਦਾ ਦੁਨੀਆ ਔਰ ਆਖਰਤ ਦੀ ਸਭ ਤੋਂ ਅਹਿਮ ਚੀਜ਼ ਦਾ ਇਨਸਾਰ ਹੈ ਕਿ ਅੱਲਾ ਕੀ ਗੱਲ ਇਹ ਗੱਲ ਸਮਝਣੇ ਤੇ, ਲੇਕਿਨ ਨਹੀਂ ਆਖਣ ਦੇ ਨਮਾਜ਼ ਦੀਆਂ ਰਕਾਤਾਂ ਕੱਢ ਕੇ ਵਿਖਾਓ। ਹਾਲਾਂਕਿ ਨਮਾਜ਼ जैसे कुरान आया तो नमाज तो लोग सारे पढ़ते हैं, मुशरकीन भी डिंगी सीधी या पता सी सारिਆਂ ਨੂੰ ਕਿ 5 ਨਮਾਜ਼ਾਂ ਨੇ ਔਰ ਇਹ ਰਕਾਤਾਂ ਨੇ। तो कुरान ਦੇ ਉਸੇ ਦੱਸਣਾ ਫਜ਼ੂਲ ਹੈ ਅਗਰ ਕੁਰਾਨ ਆ ਕੇ ਦੱਸਦਾ ਕਿ ਇੱਕ ਨਮਾਜ਼ ਵੀ ਹੈ। ਐਨੀਵੇ तो ਉਹਨਾਂ ਦਾ
ਅਸਲ ਮਸਲਾ ਇਹ ਹੁੰਦਾ ਕਿ ਉਹ ਉਹਨਾਂ ਦੇ ਦਿਲਾਂ 'ਚ ਇਹ ਹੁੰਦਾ ਕਿ ਅਸਲ ਗੱਲ ਨਾ ਪਤਾ ਲੱਗੇ ਤੇ ਕੋਈ ਨਾ ਕੋਈ ਐਸਾ ਇਤਰਾਜ਼ ਕਰ ਦਿਓ ਕੁਰਾਨ ਤੇ। ਅਸਲ ਬਿਮਾਰੀ ਹੋ ਜਾਂਦੀ। ਤੇ ਇਹਦੇ ਤੋਂ ਅੱਗੇ ਉਹਦੇ ਤੇ ਆਏ ਨੇ ਦੂਸਰਾ ਲਫ਼ਜ਼ ਇਹਨਾਂ ਦਾ ਮਾਮਲਾ ਜਿਹੜਾ ਨਾ ਕੁਰਾਨ ਆਂਦਾ ਇਹਨਾਂ ਦਾ ਮਾਮਲਾ ਜਿਹੜਾ ਫਰੌਨੀਆਂ ਤੋਂ ਜਿਹੜੇ ਫਰੌਨੀ ਹੋਏ ਨੇ ਨਾ, ਜਿਹੜੇ ਬਾਦਸ਼ਾਹ ਹੋਏ ਨੇ, ਤੇ ਉਹਨਾਂ ਤੋਂ ਪਹਿਲਿਆਂ ਬੰਦਿਆਂ ਦਾ ਵੀ ਇਹੀ ਸੀ। ਉਹਨਾਂ ਵੀ ਆਇਤਾਂ ਸਾਡੀਆਂ ਨੂੰ ਝੁਟਲਾ ਦਿੱਤਾ ਸੀ ਤੇ ਅੱਲਾ ਉੱਤੇ ਪਿਛਲੀ ਆਇਤ 'ਚ ਖਤਮ ਕੀਤਾ ਨਾ ਵੀ ਅੱਲਾ ਸਜ਼ਾ ਜਜ਼ਾ ਦੇਦਾ ਇਹਨਾਂ ਚੀਜ਼ਾਂ ਦੇ। ਅਗੇ ਅੱਲਾ ਤਾਲਾ ਉਹਨਾਂ ਨੂੰ ਉਹਨਾਂ ਦੀ ਸਜ਼ਾ ਦੇ ਫੜ ਲਿਆ ਸੀ। ਤੇ ਹਕੀਕਤ ਹੈ ਕਿ ਅੱਲਾ ਬੜਾ ਜ਼ਬਰਦਸਤ ਹੈ। ਇਹਦਾ ਮਤਲਬ ਹੈ ਕਿ ਇਹਦੇ 'ਚ ਉਸਤਾਦ ਮੁਹਤਰਮ ਨੇ ਲਿਖਿਆ ਸ਼ਦੀਦ ਅਲ ਇਕਾਬ। ਇਹਨਾਂ ਦੇ ਇਹਦੇ ਦੋ ਮਫਹੂਮ ਬਿਆਨ ਕਰਦੇ ਨੇ ਕਿ ਇਹਦੇ ਦੋ ਮਫਹੂਮ ਨੇ। ਇੱਕ ਇਹ ਕਿ ਸਜ਼ਾ ਅਮਲ ਦਾ ਬਦਲਾ ਹੈ। ਸਜ਼ਾ ਜਿਹੜੀ ਇੰਜੇ ਨਹੀਂ ਅੱਲਾ ਤਾਲਾ ਕੋਈ ਮਸਾ ਉੱਥੇ ਲਾਟਰੀ ਕੱਢ ਕੇ ਸਜ਼ਾ ਦੇ ਰਹੇ ਨੇ ਕਿ ਇਹਦਾ ਨਾਂ ਨਿਕਲ ਆਇਆ ਤੈਨੂੰ ਸਜ਼ਾ ਦੇ ਦੇਣੀ ਹੈ, ਜਾਂ ਇਹਦਾ ਨਿਕਲ ਆਇਆ ਤੈਨੂੰ ਨਹੀਂ। ਇਹ ਜਿਹੜਾ ਤੁਹਾਡਾ ਅਮਲ ਤੁਸੀਂ ਕਰਦੇ ਹੋ ਉਹਦਾ ਮਤਲਬ ਇਹਦੇ ਵਿੱਚ ਫਿਰ ਇਹ ਵੀ ਹੈ ਕਿ ਜਿਸ ਤਰ੍ਹਾਂ ਅੱਲਾ ਦਾ ਇਸ ਦੁਨੀਆ ਦੇ ਇੱਕ ਤਬੀ ਕਾਨੂੰਨ ਹੈ। ਜਿਸ ਤਰ੍ਹਾਂ ਕੋਈ ਵੀ ਤੁਸੀਂ ਮੋਟਰਸਾਈਕਲ ਤੋਂ ਅਸੀਂ ਡਿੱਗਨੇ ਹਾਂ, ਵਨ ਵੀਲਿੰਗ ਕਰਦੇ ਹਾਂ, ਜਾਂ ਕੋਈ ਬੱਚਾ ਡਿੱਗਦਾ ਹੈ ਤਾਂ ਉਹਦੀਆਂ ਲੱਤਾਂ ਟੁੱਟ ਜਾਂਦੀਆਂ ਨੇ, ਬਾਜ਼ ਸੂਰਤਾਂ 'ਚ ਡੈਥ ਵੀ ਹੋ ਜਾਂਦੀ ਹੈ। ਦਰਖਤ ਤੋਂ ਕੋਈ ਛਾਲ ਮਾਰਦਾ ਹੈ ਤੇ ਉਹਦੇ ਲੱਤ ਟੁੱਟ ਜਾਂਦੀ ਹੈ, ਉਹਦੀਆਂ ਲੱਕ ਟੁੱਟ ਜਾਂਦਾ ਹੈ। ਇਹ ਹੁਣ ਸਾਡੇ ਸਾਹਮਣੇ ਨਜ਼ਰ ਆ ਰਿਹਾ। ਇਹ ਅੱਲਾਹ ਤਾਲਾ ਦਾ ਜਿਹੜਾ ਦੁਨੀਆ 'ਚ ਤਬੀ ਕਾਨੂੰਨ ਰੱਖਿਆ ਹੈ, ਜਿਹਦੇ ਤੇ ਸਾਰੀ ਦੁਨੀਆ ਚੱਲ ਰਹੀ ਹੈ, ਜਿਹਦੇ ਰੋਜ਼ ਇਨਸਾਨ ਨਵੇਂ ਨਵੇਂ ਸਾਇੰਸ ਵੀ ਦਰਿਆਫਤ ਕਰਦਾ। ਇੱਥੇ ਸਾਹਮਣੇ ਨਤੀਜਾ ਨਿਕਲ ਆਉਂਦਾ। ਉਸ ਵੇਲੇ ਛਾਲ ਮਾਰਦਿਆਂ ਸਾਰ, ਡਿੱਗਦਿਆਂ ਸਾਰ ਤੁਹਾਡੀਆਂ ਲੱਤਾਂ ਟੁੱਟ ਜਾਂਦੀਆਂ। ਲੇਕਿਨ ਇਹ ਅੱਲਾ ਦਾ ਇਖਲਾਕੀ ਕਾਨੂੰਨ ਹੈ ਅਸਲ, ਜਿਹਦੇ ਤੇ ਜੰਨਤ ਦੋਜ਼ਖ ਦੇ ਫੈਸਲੇ ਹੋਣੇ ਨੇ। ਜਿੰਨਾ ਦੀਨ ਹੈ ਉਹਦੇ ਜੰਨਤ ਦੋਜ਼ਖ ਦੇ ਫੈਸਲੇ ਇਖਲਾਕੀ ਕਾਨੂੰਨ ਤੇ ਬਹੁਤ ਜ਼ਿਆਦਾ, ਸਭ ਤੋਂ ਵੱਡਾ ਪੋਰਸ਼ਨ ਤੁਸੀਂ ਕਹਿ ਸਕਦੇ ਹੋ ਸ਼ਿਰਕ ਤੋਂ ਬਾਅਦ। ਸ਼ਿਰਕ ਵੀ ਜਿਹੜਾ ਇਹ ਵੀ ਇੱਕ ਹਵਾਲੇ ਨਾਲ ਇਖਲਾਕੀ ਮਾਮਲਾ ਹੀ ਹੈ ਕਿ ਅੱਲਾਹ ਤਾਲਾ ਦਾ ਤੁਸੀਂ ਹੱਕ ਤਲਫ ਕਰ ਰਹੇ ਹੋ। ਤੇ ਲੇਕਿਨ ਇਹਦਾ ਨਤੀਜਾ ਜਿਹੜੇ ਆਖਰਤ 'ਚ ਨਿਕਲਣਾ। ਇਸ ਤਰ੍ਹਾਂ ਕਰ ਲਓ ਅਸੀਂ ਸ਼ਿਰਕ ਕਰਨੇ ਤੇ ਇੱਥੇ ਸਾਨੂੰ ਕੋਈ ਸਜ਼ਾ ਨਹੀਂ ਹੋਣੀ, ਨਾ ਹੀ ਕੋਈ ਕਾਨੂੰਨ ਬਣਾ ਸਕਦੇ। ਅੱਲਾ ਵੇਖ ਰਿਹਾ, ਖੁੱਲੀ ਛੁੱਟੀ ਦਿੱਤੀ ਹੈ, ਕਰਦੇ ਰਹੋ, ਜਾ ਕੇ ਪਾਓ ਧਮਾਲਾਂ ਜਿੰਨੀਆਂ ਮਰਜ਼ੀ। ਲੇਕਿਨ ਇਹਦਾ ਵੀ ਇੰਝ ਹੀ ਨਤੀਜਾ ਨਿਕਲਣਾ ਜਿਵੇਂ ਇੱਥੇ ਲੱਤ ਟੁੱਟ ਗਈ, ਉੱਥੇ ਜਾ ਕੇ ਲੱਤਾਂ ਟੁੱਟ ਜਾਣੀਆਂ ਨੇ। ਇੱਥੇ ਕਿਸੇ ਦਾ ਪਲਾਟ ਖੋਹ ਲਿਆ ਤੇ ਉੱਥੇ ਜਾ ਕੇ ਉਹਦੀ ਇਸ ਤਰ੍ਹਾਂ ਹੀ ਸਜ਼ਾ ਮਿਲਣੀ ਹੈ ਜਿਵੇਂ ਕੋਠੇ ਤੋਂ ਛਾਲ ਮਾਰ ਕੇ ਤੇ ਜਾਂ ਬੰਦਾ ਜਿਹੜਾ ਹੈ ਜਾਂ ਬੱਕਰੀ ਜਾਂ ਕੋਈ ਵੀ ਜਾਨਵਰ ਡਿੱਗ ਕੇ ਤੇ ਮਰ ਗਿਆ, ਉੱਥੇ ਇੰਝ ਹੀ ਅਸਾਂ ਮਰ ਜਾਣਾ। ਲੇਕਿਨ ਇਹਦਾ ਨਤੀਜਾ ਉੱਥੇ ਨਿਕਲਣਾ। ਕੰਮ ਇੱਥੇ ਹੋ ਰਿਹਾ, ਇਹ ਕੰਮ ਇੱਥੇ ਹੋ ਰਿਹਾ, ਨਤੀਜਾ ਉੱਥੇ ਜਾ ਕੇ ਨਿਕਲਣਾ। ਇਹ ਵੀ ਲੋਕਾਂ ਨੂੰ ਉਹਨਾਂ ਦੇ ਦਿਮਾਗਾਂ 'ਚ ਲੇਕਿਨ ਨਿਕਲਣਾ। ਇਹ ਕੋਈ ਵੀ ਇਨਸਾਨ ਅਕਲ ਨਾ ਸੋਚੇ ਤੇ ਨਿਕਲਣਾ ਸਾਹਮਣੇ। ਫਰਕ ਹੈ ਕਿ ਇਹ ਉਸੇ ਵੇਲੇ ਨਿਕਲ ਜਾਂਦਾ, ਉਹਦੇ ਇੱਕ ਦਿਨ ਮੁਕਰਰ ਹੈ, ਮਸਲਨ ਆਖਰਤ, ਰੋਜ਼ੇ ਜਜ਼ਾ ਜਿਹਨੂੰ ਆਉਂਦੇ ਨੇ, ਇੱਥੇ ਫੌਰੀ ਤੌਰ ਤੇ ਜ਼ਾਹਿਰ ਹੋ ਜਾਂਦੇ ਨੇ। ਇਸ ਤੋਂ ਇਲਾਵਾ ਕੋਈ ਫਰਕ ਨਹੀਂ। ਇੱਥੇ ਹੋ ਸਕਦਾ ਛਾਲ ਮਾਰਿਆ ਨਾ ਲੱਤ ਟੁੱਟੇ ਬਾਅਦ ਸੁਰਚਾਂ 'ਚ ਕੋਠੇ ਤੋਂ, ਲੇਕਿਨ ਇਸ ਗੱਲ 'ਚ ਉਬਾਮ ਹੋ ਸਕਦਾ ਕੋਈ ਥੱਲੇ ਕੋਈ ਐਸੀ ਚੀਜ਼ ਪਈ ਸੀ, ਥੱਲੇ ਭੋ ਪਿਆ ਸੀ, ਉਹਦੇ ਤੋਂ ਬੰਦਾ ਡਿੱਗ ਪਿਆ। ਆਖਰਤ 'ਚ ਜਾ ਕੇ ਨਹੀਂ, ਉੱਥੇ ਕੋਈ ਗੁੰਜਾਇਸ਼ ਨਹੀਂ ਦੁਨੀਆ ਦੀ। ਆਖਰੀ ਦਰਜੇ 'ਚ ਅੱਲਾਹ ਤਾਲਾ ਇਨਸਾਫ ਤੇ, ਔਰ ਉਹਦੇ ਵਿੱਚ ਕੋਈ ਕਿਸੇ ਨਾਲ ਤਲਕ, ਕੋਈ ਵਾਸਤਾ, ਕਿਸੇ ਪੈਗੰਬਰ, ਜੋ ਮਸਲਨ ਇਨਸਾਫ ਦੀ ਤਰਕੜੀ ਤੇ ਅੱਲਾਹ ਤਾਲਾ ਨੇ ਤੋਲ ਦੇਣਾ। ਫਿਰ ਅਗਲੀ ਆਇਤ ਚੱਲ ਆਉਂਦੇ ਨੇ 12-13 ਜੀ ਕਿ ਇਹਨਾਂ ਜਿਹੜੇ ਕੁਰਾਨ ਨੂੰ ਨਹੀਂ ਮੰਨਦੇ, ਇਹਨਾਂ ਨੂੰ ਦੱਸ ਦਿਓ ਕਿ ਤੁਸੀਂ ਬਹੁਤ ਜਲਦੀ ਕਾਬੂ ਆ ਜਾਓਗੇ। ਇਹ ਜਿਹੜੀ ਚੀਜ਼ ਹੈ, ਔਰ ਦੋਜ਼ਖ ਹੱਲ ਤੁਹਾਨੂੰ ਜਿਸ ਤਰ੍ਹਾਂ ਡੰਗਰਾਂ ਨਹੀਂ ਖੜੀਦਾ ਆਂਕ ਕੇ, ਇਸ ਤਰ੍ਹਾਂ ਤੁਹਾਨੂੰ ਦੋਜ਼ਖ ਹੱਲ ਲੈ ਕੇ ਜਾਇਆ ਜਾਏਗਾ। ਔਰ ਉਹ ਕਿਹਾ ਹੀ ਗਲਤ ਠਿਕਾਣਾ ਹੈ, ਮਤਲਬ ਉਸ ਤੋਂ ਬਦਤਰੀਨ ਠਿਕਾਣਾ ਕੋਈ ਨਹੀਂ ਹੋ ਸਕਦਾ।
ਹੁਣ ਇਹ ਜਿਹੜਾ ਫਿਕਰ ਹੈ ਇਹਦੀ ਥੋੜੀ ਤਫਸੀਲ ਕਰਨੀ ਪੈਣੀ ਹੈ ਕਿ ਅੱਲਾਹ ਤਾਲਾ ਦਾ ਮੋਮੀ ਕਾਨੂੰਨ ਹੈ ਕਿ ਗੁਨਾਹ ਦੀ ਸਜ਼ਾ ਹੈ, ਜਿਹੜੇ ਆਂਦੇ ਨਾ ਇਨ ਗੁਨਾਹ ਦੀ ਨਹੀਂ, ਅੱਲਾਹ ਤਾਲਾ ਆਖਰਤ 'ਚ ਸਜ਼ਾ ਦਿੰਦੇ ਨੇ ਜਿਹੜੇ ਇਖਲਾਕੀ ਜਾਂ ਗੁਨਾਹ ਨੇ। ਲੇਕਿਨ ਜਿਸੇ ਅੱਲਾਹ ਦਾ ਰਸੂਲ ਦੁਨੀਆ ਤੇ ਮੌਜੂਦ ਹੁੰਦਾ ਹੈ ਤੇ ਉਹ ਹੁੰਦਾ ਹੀ ਇਸ ਵਾਸਤੇ ਕਿ ਅੱਲਾਹ ਤਾਲਾ ਜਿਹੜੇ ਦਾਅਵੇ ਕਰਦੇ ਨੇ ਨਾ ਪਿਆ ਕਿ ਮੈਂ ਆਖਰਤ 'ਚ ਸਜ਼ਾ ਦੇਣੀ ਹੈ ਔਰ ਤੁਹਾਡੇ ਅਮਲਾਂ ਦੇ ਹਿਸਾਬ ਨਾਲ ਤੁਹਾਨੂੰ ਸਜ਼ਾ ਹੋਣੀ ਹੈ, ਉਹ ਇਸ ਦੁਨੀਆ ਤੇ ਕਰਕੇ ਵਿਖਾ ਦਿੰਦੇ ਨੇ ਤਾਂ ਕਿ ਕਿਉਂਕਿ ਲੋਕ ਨਹੀਂ ਮੰਨਦੇ, ਇਨਸਾਨੀ ਜ਼ਿਹਨ ਨਹੀਂ ਮੰਨਦਾ, ਤੇ ਉਹ ਇਸ ਦੁਨੀਆ ਤੇ ਇੱਕ ਬੰਦਾ ਖੜਾ ਕਰਕੇ ਹਾਂਜੀ ਜਿਸ ਤਰ੍ਹਾਂ ਮੁਹੰਮਦ ਬਿਨ ਅਬਦੁੱਲਾ ਨੂੰ ਖੜਾ ਕੀਤਾ ਸਟੇਜ ਤੇ, ਨਾ ਕੋਈ ਫੌਜ ਨਾ ਕੋਈ ਜੱਥਾ, ਤੇ ਉਹ ਕੰਮ ਜਿਹੜਾ ਆਖਰਤ 'ਚ ਹੋਣਾ ਨਾ ਉਹ ਇੱਥੇ ਕਰਕੇ ਵਿਖਾ ਦਿੱਤਾ ਕਿਉਂਕਿ ਅੱਲਾਹ ਤਾਲਾ ਚਾਹੁੰਦੇ ਨੇ ਕਿ ਲੋਕਾਂ ਨੂੰ ਇਹ ਨਾ ਕੱਲ ਨੂੰ ਆਖਣ ਮੈਨੂੰ ਤੇ ਪਤਾ ਹੀ ਨਹੀਂ ਲੱਗਾ। ਉਹ ਕਈਆਂ ਸੂਰਤਾਂ ਨਾਲ ਕੁਰਾਨ ਉਹਦੇ ਤੇ ਇੰਤਜ਼ਾਰ ਕਰ ਰਿਹਾ ਹੈ, ਫਿਤਰਤ ਤੁਹਾਡੀ ਕਰ ਰਹੀ ਹੈ, ਤੇ ਇਸ ਹਵਾਲੇ ਨਾਲ ਉਸ ਕਹਿੰਦੇ ਨੇ ਕਿ ਤੁਸੀਂ ਨਾ ਬਹੁਤ ਜਲਦੀ ਬਈ ਤੁਹਾਡਾ ਬਿਲਕੁਲ ਕਰੀਬ ਆ ਗਿਆ ਕਿਉਂਕਿ ਮਦਨੀ ਸੂਰਾ ਹੈ। ਤੇ ਉਸ ਵੇਲੇ ਨਾ ਬਸ ਮੁਸਲਮਾਨਾਂ ਨੂੰ, ਮੁਸ਼ਰਕਾਂ ਨੂੰ, ਮੁਨਾਫਕਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕੀਤਾ ਜਾ ਰਿਹਾ ਕਿਉਂਕਿ ਹੁਣ ਅੱਲਾਹ ਤਾਲਾ ਦਾ ਉਹ ਥੋੜਾ ਵਜਨ ਵਾਲਾ ਸਜ਼ਾ ਵਾਲਾ ਜਿਹੜਾ ਇਸ ਮਾਮਲੇ 'ਚ ਅੱਲਾਹ ਤਾਲਾ ਇਹ ਸਜ਼ਾ ਕਈਆਂ ਸੂਰਤਾਂ 'ਚ ਦਿੰਦੇ ਨੇ। ਨੂਹ अलैहिस्सलाम ਦੀ ਵਾਰੀ ਸਲਾਬ ਲਿਆ ਕੇ ਦਿੱਤੀ, ਲੂਤ अलैहिस्सलाम ਦੇ ਇਹ ਸਜ਼ਾ ਜਿਹੜੀ ਪੱਥਰਾਂ ਨੇ ਦਿੱਤੀ। ਇੱਥੇ ਅੱਲਾਹ ਤਾਲਾ ਆਖਿਆ ਮੈਂ ਪੈਗੰਬਰ ਉਹਦੇ ਸਾਥੀ ਤਲਵਾਰਾਂ ਨਾਲ ਵੀ ਇਹ ਵੱਢਣ ਦੇ, ਇਹ ਅਜ਼ਾਬ ਦੇਣ ਦੇ ਜਿਹੜਾ, ਲੇਕਿਨ ਇਹ ਖਾਸ ਕਾਨੂੰਨ ਹੈ ਜਿਹਦੇ ਤਹਿ ਕੀਤਾ ਗਿਆ। ਇਹਦੇ ਸਾਡੀ ਮੁਸਲਮਾਨਾਂ ਦਾ ਕੋਈ ਨਹੀਂ, ਇਹ ਸਾਡੇ ਵਾਸਤੇ ਨਹੀਂ ਜਿਹੜੇ ਅਸੀਂ ਦੁਨੀਆ ਤੇ ਕਾਨੂੰਨ ਜਾਂ ਚੀਜ਼ਾਂ ਨਾਫਜ਼ ਕਰਨਾ ਚਾਹੁੰਦੇ ਇਹ ਸਮਝਣੇ ਤੇ। ਅੱਛਾ, ਫਿਰ ਉਹਦੇ ਵਿੱਚ ਅੱਲਾਹ ਤਾਲਾ ਪੈ ਜੈਸੇ ਇਹ ਆਖੇ ਨਾ ਬਹੁਤ ਜਲਦੀ, ਤੇ ਅੱਲਾਹ ਤਾਲਾ ਕਹਿੰਦੇ ਨੇ ਕਿ ਅਗਰ ਤੁਹਾਨੂੰ ਇਹ ਮੇਰੀ ਗੱਲ 'ਚ ਕੋਈ ਇਸ ਤਰ੍ਹਾਂ ਦਾ ਨਾ ਕਿ ਤੁਹਾਨੂੰ ਸਮਝ ਨਹੀਂ ਆ ਰਹੀ, ਤੇ ਉਹ ਦਿਨ ਯਾਦ ਕਰੋ ਜੰਗੇ ਬਦਰ ਤੋਂ ਬਾਅਦ ਦੀ ਇਹ ਸੂਰਾ ਹੈ ਕਿ ਜਦੋਂ ਦੋ ਗਰੋਹਾਂ 'ਚ ਇੱਕ ਨਿਸ਼ਾਨੀ ਦੱਸ ਦਿੱਤੀ ਹੈ ਫਿਰ ਇੱਥੇ ਕੁਰਾਨ 'ਚ, ਇਹ ਸਾਡੇ ਵਾਸਤੇ ਵੀ ਨਸੀਹਤ। ਉਹ ਦਿਨ ਯਾਦ ਕਰੋ ਉਸ ਕਿਸ ਵਾਕਿਆ 'ਚ ਤੁਹਾਡੇ ਵਾਸਤੇ ਬੜੀ ਨਿਸ਼ਾਨੀ ਹੈ ਔਰ ਤੁਹਾਡੇ ਸਾਹਮਣੇ ਪੇਸ਼ ਆਇਆ ਜਿੱਥੇ ਕੁਰਾਨ ਉਤਰ ਰਿਹਾ, ਤੁਸੀਂ ਆਪ ਉਹਦੇ 'ਚ ਕਈ ਸ਼ਾਮਲ ਹੋ ਹੱਕ 'ਚ ਤੇ ਉਹਦੇ ਖਿਲਾਫ ਵੀ। ਇੱਕ ਮੰਨਣੇ ਵਾਲਿਆਂ ਦਾ ਗਰੋਹ ਸੀ, ਅੱਲਾ ਨੂੰ ਮੰਨਣੇ ਵਾਲਿਆਂ ਦਾ, ਮਸਲਨ ਸੁਹਾਬਾ ਰਸੂਲ ਅੱਲਾ ਦੀ ਕਿਆਦਤ 'ਚ। ਦੂਸਰਾ ਜਿਹੜਾ ਉਹ ਸ਼ੈਤਾਨ ਦੀ ਰਾਹ 'ਚ ਲੜ ਰਿਹਾ ਸੀ, ਉਹਨਾਂ ਕੋਲ ਕੋਈ ਜਵਾਜ਼ ਨਹੀਂ, ਉਹ ਇਹ ਉੱਤੇ ਮਾਲ ਔਲਾਦ ਜਾਂ ਫਿਤਨਾ ਜਾਂ ਜੋ ਅੱਜ ਵੀ ਕਰ ਰਹੇ ਨੇ ਅੱਲਾ ਦੀਆਂ ਆਇਤਾਂ ਦਾ, ਅੱਲਾ ਦੇ ਰਸੂਲ ਦਾ ਇਨਕਾਰ ਕਰਨ ਵਾਲੇ ਆ। ਤੇ ਇਹ ਉਹ ਬਦਰ ਦੇ ਮੈਦਾਨ 'ਚ ਜਿਹੜੇ ਮੰਨਣੇ ਵਾਲੇ ਨੇ ਉਹਨਾਂ ਨੂੰ ਆਪਣੇ ਤੋਂ ਡਬਲ ਵੇਖ ਰਿਹਾ ਨੇ। ਉਹ 313 ਜਿਹੜਾ ਦੱਸਿਆ ਰਵਾਇਤਾਂ 'ਚ ਹਿਸਟਰੀ 'ਚ 313 ਸਾਨ ਮੁਸਲਮਾਨ, ਤੇ ਉਹ 1000 ਦਾ ਲਸ਼ਕਰ ਸੀ। ਇਹ ਤੇ ਮੈਨ ਪਾਵਰ ਦੀ ਸੀ, ਤੇ ਉਹਦੇ ਤੋਂ ਇਲਾਵਾ ਵੀ ਇੱਧਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਇੱਧਰ ਸੋਟੀਆਂ ਆਣ ਤੇ ਉਧਰ ਦੂਸਰਾ ਕਲਾਸ਼ਨ ਕੋਪ ਆਣ, ਇਹ ਵੀ ਆਈ ਉਹਨਾਂ ਕੋਲ ਜ਼ੀਰਾ, ਉਹਨਾਂ ਕੋਲ ਪ੍ਰੋਪਰ ਘੋੜੇ ਜ਼ਿਆਦਾ, ਹਰ ਚੀਜ਼ ਜ਼ਿਆਦਾ ਸੀ। ਤੇ ਅੱਲਾਹ ਤਾਲਾ ਉਹਦੀ ਮਿਸਾਲ ਬਤਾਉਂਦੇ ਨੇ, ਤੇ ਉਹ ਅੱਲਾਹ ਤਾਲਾ ਦੀ ਜਿਸ ਤਈਦ ਆਈ ਹੈ, ਅੱਲਾਹ ਤਾਲਾ ਦੇ ਮਸਾ ਅੱਲਾਹ ਤਾਲਾ ਕਿਉਂਕਿ ਆਪਣੇ ਮੰਨਣ ਵਾਲਿਆਂ ਦੇ ਨਾਲ ਖੜੇ ਸਨ। ਅੱਛਾ, ਇਹ ਸਾਡੇ ਤੇ ਨਹੀਂ ਲਾਗੂ ਹੁੰਦਾ, ਉੱਥੇ ਅੱਲਾਹ ਤਾਲਾ ਦਾ ਸਪੈਸ਼ਲ ਕਾਨੂੰਨ ਹੈ, ਅਮੂਮੀ ਕਾਨੂੰਨ। ਅਮੂਮੀ ਤੌਰ ਤੇ ਤੁਸੀਂ ਆਪਣੀ ਬਈ ਇਹ ਇੱਥੇ ਅੱਜ ਵੀ ਆਉਂਦੇ ਨੇ ਜੰਗੇ ਬਦਰ, ਤੇ ਉਹ ਮੁਸਲਮਾਨ ਨਹੀਂ, ਇਟਸ ਨਾਟ ਫਾਰ ਅਸ, ਨਾ ਹੀ ਅਸੀਂ ਉਸ ਲੈਵਲ ਦੇ ਲੋਕ ਆ, ਨਾ ਹੀ ਅੱਲਾ ਜ਼ਮੀਨ ਤੇ ਆ ਕੇ ਮਾਮਲਾਤ ਕਰ ਰਹੇ ਨੇ। ਉਸੇ ਅੱਲਾ ਜ਼ਮੀਨ ਤੇ ਆ ਕੇ ਬਨਫਸਨ ਫੀਸ ਸਾਰੇ ਮਾਮਲਾਤ ਆਪ ਹੈਂਡਲ ਕਰ ਰਹੇ ਨੇ। ਤੇ ਉੱਥੇ ਉਹ ਪਹਿਲਾ ਵਾਰ ਅੱਲਾਹ ਤਾਲਾ ਨੇ ਆਪਣਿਆਂ ਦੁਸ਼ਮਣਾਂ ਤੇ ਇਹ ਕੀਤਾ ਔਰ ਆਪਣਿਆਂ ਜਿਹੜੇ ਮੰਨਣ ਵਾਲੇ ਹਨ ਉਹਨਾਂ ਤੇ ਇਹ ਇਨਾਇਤ ਕੀਤੀ ਕਿ ਉਹ 1000 ਨੂੰ ਇੰਜ ਲੱਗਾ ਜਿਵੇਂ 2000 ਬੰਦਾ ਅੱਗੇ ਖੜਿਆ, ਵਿਖਾ ਦਿੱਤਾ। ਇਹ ਅੱਲਾ ਨੂੰ ਹੀ ਕੁਦਰਤ ਹਾਸਲ ਹੈ ਔਰ ਬਾਕੀ ਜੈਨੀਅਨ ਵਿਖਾ ਦਿੱਤਾ। ਆਈ ਮੀਨ ਪਹਿਲੇ ਉਹਨਾਂ ਨੂੰ ਵਿਖਾਇਆ, ਇਹਨਾਂ ਨੂੰ ਘੱਟ ਕਰਕੇ, ਸੌਰੀ ਜਿਹੜੀ ਮੁਸਲਮਾਨਾਂ ਨੂੰ, ਤਾਂ ਕਿ ਇਹ ਨਾ ਹੋਵੇ ਕੁਰੈਸ਼ ਨੂੰ ਜ਼ਿਆਦਾ ਵਿਖਾਣ ਤੇ ਉਹ ਨੱਸ ਨਾ ਜਾਣ। ਇਹ ਤੇ ਉਹ ਤੇ ਮਾੜਾ ਕਰਕੇ ਮਾਰਨ ਆਏ ਸਨ ਨਾ। ਉਹ ਆਂਦੇ ਹਨ ਫੁਰਕਾਨ, ਇਹ ਯੌਮ ਫੁਰਕਾਨ, ਇਹ ਫੈਸਲੇ ਵਾਲਾ ਦਿਨ ਨੇ। ਇਹ ਯਹੂਦੀਆਂ ਅਨਾਊਂਸਮੈਂਟ, ਆਈ ਮੀਨ ਮੁਸ਼ਰਕਾਂ ਅਨਾਊਂਸਮੈਂਟ ਕੀਤੀ ਸੀ। ਤੇ ਉੱਥੇ ਆ ਕੇ ਪਹਿਲੇ ਅੱਲਾਹ ਤਾਲਾ ਉਹਨਾਂ ਨੂੰ ਵਿਖਾਏ ਥੋੜੇ ਜਿਹੇ ਮੁਸਲਮਾਨ,
ਸਾਫ਼ ਉਹਨਾਂ ਨਜ਼ਰ ਆਏ ਤੇ ਥੋੜੇ ਜਿਹਾ ਹੁਣ ਦੋ ਚਪੇੜਾ ਮਾਰ ਕੁੱਟ ਕੇ ਤੇ ਅੱਗੇ ਲਾਣੇ ਨੇ ਤੇ ਲੈ ਜਾਣੇ ਨੇ। ਫਿਰ ਅਗਲੀ ਸਟੇਜ ਤੇ ਇਹਨਾਂ ਆਇਤਾਂ 'ਚ ਅੱਲਾਹ ਤਾਲਾ ਆਉਂਦੇ ਨੇ ਕਿ ਉਹਨਾਂ ਨੂੰ ਜ਼ਿਆਦਾ ਕਰਕੇ ਵਿਖਾ ਦਿੱਤਾ। ਮਤਲਬ 300 ਨੂੰ 2000 ਉਹਨਾਂ ਤੋਂ ਵੀ ਵੱਡਾ, ਜਿਸ ਜੰਗ ਵਾਸਤੇ ਰੈਡੀ ਹੋ ਗਏ, ਸਫਰ ਲੱਗ ਗਈਆਂ, ਤੇ ਉਹਨਾਂ ਨੂੰ ਫਿਰ ਵਿਖਾ ਦਿੱਤਾ ਤਾਂ ਕਿ ਇੰਜ ਨਾ ਹੋਣੇ ਬਈ ਉਹਨਾਂ ਤੇ ਰੋਬ ਤਾਰੀ ਹੋ ਗਿਆ। ਕਿਉਂਕਿ ਨਫਸਿਆਤੀ ਅੱਧੀ ਜੰਗ ਤੇ ਜ਼ਿਆਦਾ ਜੰਗ ਤੇ ਹੁੰਦੀ ਨਫਸਿਆਤੀ ਅਸਰ ਹੈ ਕਿ ਬੰਦੇ ਨੂੰ ਖੌਫ ਚੱਲਿਆ ਹੋਣਾ, ਬੰਦੇ ਦਾ ਵਿਲ ਪਾਵਰ ਦੀ ਜੰਗ ਹੁੰਦੀ ਹੈ ਅਸਲਨ ਤੇ ਉਹ ਪਹਿਲੇ ਥੋੜੇ ਵਿਖਾਏ। ਅੱਲਾਹ ਤਾਲਾ ਕਹਿੰਦੇ ਨੇ ਕਿ ਵੇਖੋ ਮੈਂ ਕਿਸ ਤਰ੍ਹਾਂ ਆਪਣੇ ਮੰਨਣ ਵਾਲਿਆਂ ਦੀ ਹਿਮਾਇਤ ਕਰਨਾ। ਤੇ ਉਹ ਜਿਹੜੇ ਬਸੀਰਤ ਵਾਲੇ ਬੰਦੇ ਨੇ, ਜਿਹੜੇ ਅਕਲ ਵਾਲੇ ਬੰਦੇ ਨੇ, ਉਹ ਬੜੇ ਵਾਜ਼ਿਹ ਤਰੀਕੇ ਨਾਲ ਇਹ ਚੀਜ਼ਾਂ ਵੇਖ ਰਹੇ ਸਨ। ਉਹਦੇ ਤੋਂ ਅੱਗੇ ਅੱਲਾਹ ਤਾਲਾ ਆਂਦੇ ਨੇ ਉਹਨਾਂ ਲੋਕਾਂ ਵਾਸਤੇ ਜਿਹੜੇ ਬਸੀਰਤ, ਇਹ ਅਕਲ ਵਾਲਿਆਂ ਵਾਸਤੇ ਗੱਲਾਂ ਨੇ, ਤੇ ਜਿਨ੍ਹਾਂ ਦੀ ਅਕਲ, ਇਹ ਨਹੀਂ ਕਿ ਅਕਲ ਕੋਈ ਨਹੀਂ, ਅਕਲ ਹਰ ਇਨਸਾਨ ਨੂੰ ਅੱਲਾਹ ਦਿੱਤੀ ਹੈ। ਇੱਥੇ ਜਿਹੜਾ ਹੁੰਦਾ ਨਾ ਬਸੀਰਤ ਵਾਲੇ ਤੇ ਨਾ ਬਸੀਰਤ ਵਾਲੇ ਤੇ ਵੇਖਣ ਵਾਲੇ ਤੇ ਅੰਨੇ, ਇਹਦਾ ਮਤਲਬ ਇਹ ਹੁੰਦਾ ਕਿ ਅਕਲ ਦਾ ਇਸਤੇਮਾਲ ਕਰਨ ਤੇ ਉਹ ਬਸੀਰਤ ਤੋਂ ਮਹਿਰੂਮ ਹੋ ਜਾਂਦੇ ਨੇ। ਜਾਂ ਹੋ ਸਕਦਾ ਉਹ ਦੂਜੀ ਇੱਕ ਚੀਜ਼ 'ਚ ਤੇ ਬਹੁਤ ਜ਼ਿਆਦਾ ਜ਼ਹਿਨ ਕਰ ਰਹੇ ਨੇ, ਲੇਕਿਨ ਇੱਕ ਚੀਜ਼ 'ਚ ਨਹੀਂ ਕਰ ਰਹੇ। ਜਿਸ ਤਰ੍ਹਾਂ ਦੀਨ ਦੇ ਮਾਮਲੇ 'ਚ ਅੱਜ ਵੀ ਲੋਕ ਜਿਹੜੇ ਨੌ ਅਕਲ ਦਾ ਇਸਤੇਮਾਲ ਨਹੀਂ ਕਰਦੇ, ਸਪੈਸ਼ਲੀ ਮੁਸਲਮਾਨ ਜਿਹੜੇ ਨੇ ਨਾ, ਉਹ ਅਕਲ ਦਾ ਇਸਤੇਮਾਲ ਇੰਝ ਜਿਵੇਂ ਜੁਰਮ ਹੈ। ਦੀਨ ਦੇ ਮਾਮਲੇ 'ਚ ਅਕਲ ਦਾ ਇਸਤੇਮਾਲ ਨਹੀਂ ਕਰਨਾ। ਤੇ ਉਹ ਅੱਲਾਹ ਤਾਲਾ ਸਾਰੀ ਉਹ ਜੰਗੇ ਬਦਰ ਦਾ ਵਾਕਿਆ ਸੁਣਾ ਕੇ ਆਉਂਦੇ ਨੇ ਕਿ ਜਿਹੜੇ ਬਸੀਰਤ ਵਾਲੇ ਨੇ ਦੁਨੀਆ ਦੇ ਜਿਹੜੀਆਂ ਨਹੀਂ ਚੀਜ਼ਾਂ, ਜਿਹੜੀ ਹਰ ਚੀਜ਼ ਦਾ ਨਾਂ ਲੈ ਕੇ ਕਿ ਮਰਗੂਬ ਚੀਜ਼ਾਂ ਨੇ, ਜਿਹੜੀਆਂ ਪਸੰਦੀਦਾ ਚੀਜ਼ਾਂ ਨੇ, ਜਿਹਦੇ 'ਚ ਇਨਸਾਨ ਜਿਹੜਾ ਉਲਝ ਕੇ ਰਹਿ ਜਾਂਦਾ, ਉਹਦੇ ਕੋਲੋਂ ਇੱਦਾਂ ਨਜ਼ਰ ਫੇਰਨਾ ਮੁਸ਼ਕਿਲ ਹੋ ਜਾਂਦਾ, ਫਸ ਜਾਂਦਾ ਜੇ ਉਹਦਾ ਈਮਾਨ ਮਜ਼ਬੂਤ ਨਾ ਹੋਵੇ ਜਾਂ ਅੱਲਾ ਨਾਲ ਰਿਸ਼ਤਾ ਨਾ ਉਹਦਾ ਸਹੀ ਹੋਵੇ। ਤੇ ਉਹਨਾਂ ਵਾਸਤੇ ਜਿਹੜੇ ਬਸੀਰਤ ਤੋਂ ਮਹਿਰੂਮ ਨੇ ਨਾ, ਜਿਹੜੇ ਅਕਲ ਦਾ ਇਸਤੇਮਾਲ ਨਹੀਂ ਕਰਦੇ, ਉਹ ਜੈਸ ਦੁਨੀਆ ਦੀ ਚਕਾਚੌਂਧ ਤੋਂ ਬਈ ਵੜ ਗਏ ਨੇ, ਉਹਨਾਂ ਵਾਸਤੇ ਅੱਲਾਹ ਤਾਲਾ ਫਿਰ ਆਉਂਦੇ ਨੇ ਦੁਨੀਆ ਦੀਆਂ ਜਿਹੜੀਆਂ ਮਰਗੂਬ ਚੀਜ਼ਾਂ ਨੇ, ਔਰਤਾਂ ਨੇ, ਉਹਦੇ 'ਚ ਕਿਹੜੀਆਂ ਚੀਜ਼ਾਂ ਨੇ। ਉਸ ਵੇਲੇ ਜਿਵੇਂ ਕੁਰਾਨ ਆਇਆ ਉਸੇ ਜ਼ਿਆਦਾਤਰ ਹੁਣ ਚੇਂਜ ਵੀ ਹੋ ਗਈਆਂ ਨੇ। ਔਰਤਾਂ ਸਨ, ਬੇਟੇ, ਸੋਨੇ ਚਾਂਦੀ ਦੇ ਢੇਰ, ਤੇ ਨਿਸ਼ਾਨਜ਼ਦਾ ਘੋੜੇ। ਨਿਸ਼ਾਨਜ਼ਦਾ ਘੋੜੇ ਅੱਲਾ ਪਾਏ ਦੇ ਅਸੀਲ ਘੋੜੇ, ਅਸਲੀ ਘੋੜੇ ਜਿਹੜੇ ਹੁੰਦੇ ਹਨ, ਉਹਨਾਂ ਨੂੰ ਲੋਕ ਨਿਸ਼ਾਨ ਲਾਉਂਦੇ ਹਨ, ਅੱਜ ਵੀ ਲਾਉਂਦੇ ਨੇ ਖੈਰ। ਤੇ ਚੁਪਾਏ, ਮਾਲ ਮਵੇਸ਼ੀ ਤੇ ਖੇਤੀ ਬਾੜੀ, ਇਹ ਲੋਕਾਂ ਵਾਸਤੇ ਮੁਹੱਬਤ। ਮਸੇ ਇਹਨਾਂ ਨਾਲ ਇਨਸਾਨ ਇੰਨਾ ਜ਼ਿਆਦਾ ਰਾਗਬ ਹੋ ਗਿਆ ਨਾ, ਔਰ ਅੱਜ ਵੀ ਉਹ ਹੀ ਰਵੱਈਆ। ਇਹ ਚੀਜ਼ਾਂ ਦੀ ਨੋਈਅਤ ਉਸ ਨਿਸ਼ਾਨਜ਼ਦਾ ਘੋੜੇ ਹੋਣੇ ਬੰਦੇ ਜਿਹੜੇ ਨੇ ਬਹੁਤ ਜ਼ਿਆਦਾ ਇਸ ਵਜ੍ਹਾ ਤੋਂ ਵੱਡੀ ਮਰਜ਼ੀ ਐਸੀਆਂ ਚੀਜ਼ਾਂ ਕਰਦੇ ਨੇ ਕਿ ਉਹਨਾਂ ਦਾ ਮਕਸਦ ਇਹ ਨਹੀਂ ਹੁੰਦਾ। ਇੱਕ ਤਾਂ ਹੁੰਦਾ ਮੈਂ ਆਪਣੀ ਜ਼ਾਤ ਵਾਸਤੇ ਇਸ ਵਾਸਤੇ ਕਰ ਰਿਹਾ, ਇਹ ਹੁੰਦਾ ਕਿ ਦੂਜੇ ਲੋਕ ਉਹਦੇ ਤੋਂ ਨਾ ਹੁਣ ਦੇ ਮੈਂ ਤਾਕਤਵਰ ਨਜ਼ਰ ਆਵਾਂਗਾ। ਹਰ ਚੀਜ਼ ਦਾ ਗਲਤ, ਜਿਸ ਤਰ੍ਹਾਂ ਛੁਰੀ ਅਸਲਨ ਸਬਜ਼ੀਆਂ, ਗੋਸ਼ਤ, ਖੀਰੇ ਕੱਟਣੇ ਵਾਸਤੇ, ਲੇਕਿਨ ਉਹਦਾ ਗਲਤ, ਹਰ ਚੀਜ਼ ਦਾ ਸਹੀ ਤੇ ਗਲਤ ਇਸਤੇਮਾਲ ਹੁੰਦਾ, ਸ਼ਰ ਔਰ ਖੈਰ ਕਰਨਾ। ਤੇ ਉਹਨਾਂ ਔਰ ਇਹ ਚੀਜ਼ਾਂ ਆਪਣੀ ਅਸਲ 'ਚ ਕੋਈ ਗਲਤ ਵੀ ਨਹੀਂ, ਸਹੀ ਤਰੀਕੇ ਨਾਲ। ਮਸਲ ਨਾ ਕੋਈ ਇਸ ਚੀਜ਼ 'ਚ ਮਸਲਾ ਕਿ ਔਰਤ 'ਚ, ਨਾ ਕੋਈ ਬੇਟਿਆਂ 'ਚ, ਨਾ ਸੋਨੇ ਚਾਂਦੀ ਮਾਲ ਦੌਲਤ, ਨਾ ਅੱਛੀਆਂ ਗੱਡੀਆਂ। ਉਸੇ ਘੋੜੇ ਸਨ, ਹੁਣ ਅੱਛੀਆਂ ਗੱਡੀਆਂ ਜਾਂ ਅੱਛੇ ਘਰ ਬਣਾਉਣੇ 'ਚ, ਤੇ ਖੇਤੀਬਾੜੀ ਜਾਂ ਉਸ ਵੇਲੇ ਇਹ ਚੀਜ਼ਾਂ ਨੂੰ, ਉਹ ਚੀਜ਼ਾਂ ਦੀ ਨੋਈਅਤ ਕਾਫੀ ਬਦਲ ਗਈ। ਹੁਣ ਸੋਨੇ ਚਾਂਦੀ ਜਿਹੜਾ ਪਲਾਟ ਆ ਗਏ ਨੇ, ਬਹੁਤ ਜ਼ਿਆਦਾ ਸੁਸਾਇਟੀਆਂ ਆ ਗਈਆਂ ਨੇ, ਵੱਡੀਆਂ ਫੈਕਟਰੀਆਂ ਆ ਗਈਆਂ ਨੇ। ਤੇ ਅੱਲਾਹ ਤਾਲਾ ਨੇ ਇਹ ਸਾਰੀਆਂ ਇਸ ਦੁਨੀਆ ਦਾ। ਮਤਲਬ ਸਾਡੇ ਕਿੰਨੇ ਬਜ਼ੁਰਗ ਨੇ, ਸਾਰਾ ਕੁਝ ਇੱਕ ਸੈਕਿੰਡ ਲੱਗਾ ਔਰ ਉਹ ਆਫ ਹੋ ਗਏ ਨੇ। ਔਰ ਹੁਣ ਉੱਥੇ ਉਹ ਜਿੰਨਾ ਕੁਝ ਬਣਾ ਗਏ ਨੇ, ਜਿੰਨਾ ਉਹ ਕਰੇਜ਼ੀ ਬਣੇ ਰਹੇ ਨੇ, ਜਿੰਨੀਆਂ ਜ਼ਿਆਦਤੀਆਂ ਜਾਂ ਜੋ ਵੀ ਕਰਦੇ ਰਹੇ ਨੇ, ਅੱਜ ਹੀ ਆਪਣੇ ਸਰਾਊਂਡਿੰਗ ਵੇਖ ਲਵੋ ਤੇ ਉਹਨਾਂ ਦੇ ਉੱਥੇ ਕੋਈ ਦੁਨੀਆ ਦੀ ਚੀਜ਼ ਕੰਮ ਨਹੀਂ ਆ ਰਹੀ। ਕਿਹੜੀ ਦੁਨੀਆ? ਐਸੀ ਦੁਨੀਆ ਇੱਕ ਸੈਕਿੰਡ ਦੀ ਮਿਸਾਲ ਦੇ ਤੌਰ ਤੇ ਉਸ ਦੁਨੀਆ ਚਲੇ ਗਏ ਨੇ ਜਿਹੜੀ ਫੋਰਐਵਰ, ਮੌਤ, ਮਰ ਜਾਣਾ, ਮੌਤ ਦਾ ਕਨਸੈਪਟ ਖਤਮ ਹੋ ਜਾਣਾ, ਉਹ ਦੁਨੀਆ ਦਾ ਐਂਡ ਕੋਈ ਨਹੀਂ। ਅੱਛਾ, ਉਸ ਖੂਬਸੂਰਤ ਦੁਨੀਆ 'ਚ ਹੁਣ ਚਲੇ ਗਏ ਨੇ ਜਿੱਥੇ ਇੱਕ ਵੀ ਚੀਜ਼ ਹੈ ਅੱਛੇ ਅਮਲ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਹੋਣਾ। ਤਾਂ ਅੱਲਾਹ ਤਾਲਾ ਕਹਿੰਦੇ ਨੇ
ਇਸ ਦੁਨੀਆ ਦਾ ਸਿਰਫ ਸਮਾਨ ਹੈ ਅੱਛਾ ਟਿਕਾਣਾ ਤੇ ਸਿਰਫ ਅੱਲਾਹ ਕੋਲ ਹੈ ਉੱਥੇ। ਇੱਥੇ ਤੁਸੀਂ ਬਹੁਤ ਹੀ ਮੱਲਾਂ 'ਚ ਵੀ ਤੁਸੀਂ ਮੈਂ ਤਾਂ ਜ਼ਾਤੀ ਤੌਰ ਤੇ ਜਾਣਨਾ ਆਈ ਮੀਨ ਮੱਲਾਂ ਵਾਲੇ ਜਿਹੜੇ ਨੇ ਉਹ ਖਾਕ ਰੂਬਾਂ ਨਾਲੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਅਕਸਰ, ਜਿਨ੍ਹਾਂ ਦੀ ਦੌਲਤ ਕਈਆਂ ਲੋਕਾਂ ਨੇ ਨੂੰ ਦੌਲਤ ਨੇ ਉਹਨਾਂ ਕੋਲ ਸਭ ਕੁਝ ਖੋਹ ਲਿਆ ਹੈ, ਔਰ ਦੌਲਤ ਵੀ ਉਹ ਜਿਹੜੀ ਉਹਨਾਂ ਦੀ ਜ਼ਰੂਰਤਾਂ ਤੋਂ ਬਹੁਤ ਜ਼ਿਆਦਾ ਹੈ, ਬਹੁਤ ਹੀ ਜ਼ਿਆਦਾ ਹੈ ਉਹ। ਤੇ ਅੱਲਾਹ ਤਾਲਾ ਆਂਦੇ ਨੇ, ਤੇ ਅੱਲਾਹ ਤਾਲਾ ਫਿਰ ਆਂਦੇ ਨੇ ਇਹਨਾਂ ਨੂੰ ਦੱਸੋ ਕਿ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਤੋਂ ਬਿਹਤਰ ਚੀਜ਼ ਕਿਹੜੀ ਹੈ। ਇਹ ਉਤਲੀਆਂ ਗੱਲਾਂ ਕਰਕੇ ਵੀ ਇਹ ਜਿਹੜੀਆਂ ਚੀਜ਼ਾਂ ਤੁਸੀਂ ਫਸ ਚੁੱਕੇ ਹੋ ਇਹਨਾਂ ਤੋਂ ਬਿਹਤਰ। ਹੁਣ ਇਹ ਉਹ ਮੁਤਸ਼ਾਬਿਹਾਤ ਆ ਗਈ ਆ, ਆਂਦੇ ਨੇ ਬਿਹਤਰ ਚੀਜ਼ ਹੈ ਕਿ ਅੱਲਾਹ ਤੋਂ ਡਰ ਕੇ ਜਿਹੜੇ ਇਸ ਦੁਨੀਆ 'ਚ ਜ਼ਿੰਦਗੀ ਗੁਜ਼ਾਰਦੇ ਨੇ, ਇਹ ਨਹੀਂ ਕਿ ਬੁਰੀ ਜ਼ਿੰਦਗੀ ਗੁਜ਼ਾਰਦੇ ਨੇ ਸੜਕਾਂ ਦੇ ਸਾਹਮਣੇ, ਨਹੀਂ, ਅੱਛੀ ਜ਼ਿੰਦਗੀ, ਲੇਕਿਨ ਅਸਲਨ ਉਹਨਾਂ ਦੇ ਜ਼ਿਹਨ ਤੇ ਆਖਰਤ ਆ ਗਈ ਹੈ ਕਿ ਆਖਰਤ ਦੇ ਹਵਾਲੇ ਨਾਲੋਂ ਹਰ ਚੀਜ਼, ਦੌਲਤ, ਪਲਾਟਿੰਗ, ਨੌਕਰੀ, ਹਰ ਚੀਜ਼ ਉਹ ਆਖਰਤ ਦੇ ਹਵਾਲੇ ਨਾਲ ਕਰਦੇ ਨੇ, ਅੱਲਾਹ ਨੂੰ ਜ਼ਿਹਨ 'ਚ ਰੱਖ ਕੇ ਕਿ ਉੱਥੇ। ਔਰ ਇਹ ਪਤਾ ਹੈ ਹਰ ਬੰਦੇ ਨੂੰ ਸਹੀ ਕੀ ਹੈ ਔਰ ਗਲਤ ਕੀ। ਕੋਈ ਬੰਦਾ ਇਹ ਨਹੀਂ ਆਖ ਸਕਦਾ ਮੈਨੂੰ ਪਤਾ ਹੀ ਨਹੀਂ ਲੱਗਾ ਰਿਸ਼ਵਤ ਬੁਰੀ ਚੀਜ਼, ਕਿਉਂਕਿ ਉਹ ਆਪ ਰਿਸ਼ਵਤ ਦੇਣਾ ਪਸੰਦ ਨਹੀਂ ਕਰਦਾ ਕੋਈ ਬੰਦਾ, ਮਤਲਬ ਇਨਸਾਨੀ ਫਿਤਰਤ 'ਚ। ਤੇ ਉੱਥੇ ਅੱਲਾਹ ਤਾਲਾ ਆਂਦੇ ਨੇ ਉੱਥੇ ਜਿਹੜੇ ਅੱਲਾਹ ਤੋਂ ਡਰਨੇ ਵਾਲੇ ਨੇ, ਇਸ ਦੁਨੀਆ ਜਿਹੜੇ ਅੱਲਾਹ ਤੋਂ ਡਰਨੇ ਵਾਲੇ ਨੇ, ਜਿਹੜੇ ਅੱਲਾਹ ਦੇ ਕਾਨੂੰਨ ਦੀ ਪਾਬੰਦੀ ਕਰਦੇ ਨੇ, ਅੱਲਾਹ ਕੋਈ ਖੌਫਨਾਕ ਚੀਜ਼ ਨਹੀਂ ਜਾਂ ਜਲਾਦ ਨਹੀਂ, ਜਿਹੜੇ ਅੱਲਾਹ ਦੇ ਡਰਨੇ ਵਾਲੇ ਉਹ ਨੇ ਜਿਹੜੇ ਅੱਲਾਹ ਦੇ ਇੱਕ ਤੇ ਸ਼ੌਰੀ ਸਤਹ ਤੇ ਸਮਝਦੇ ਨੇ, ਫਿਰ ਅੱਲਾਹ ਦੀਆਂ ਗੱਲਾਂ ਨੂੰ ਕੋਸ਼ਿਸ਼ ਕਰਦੇ ਨੇ ਮੰਨੀਏ, ਐਪਲੀਕੇਸ਼ਨ ਕਰੀਏ ਜੋ ਵੀ ਇੱਥੇ ਦੁਨੀਆ 'ਚ ਕਰ ਰਹੇ ਹਾਂ ਉਹਦੇ ਦੌਰਾਨ। ਤੇ ਅੱਲਾਹ ਆਂਦੇ ਨੇ ਉਹਨਾਂ ਵਾਸਤੇ ਆਖਰਤ 'ਚ ਪਰਵਰਦਗਾਰ ਕੋਲ, ਅੱਲਾਹ ਕੋਲ ਬਾਗ ਨੇ ਤੇ ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਨੇ, ਔਰ ਉਹ ਹਮੇਸ਼ਾ ਉੱਥੇ ਰਹਿਣਗੇ। ਇਹ ਹੁਣ ਅੱਜ ਮੁਸ਼ਾਬ ਹੁਣ ਕਿਸੇ ਨੂੰ ਕੋਈ ਪਤਾ ਨਹੀਂ। ਬਾਗ ਉਸ ਵਿੱਚ ਜਿਵੇਂ ਕੁਰਾਨ ਆਇਆ ਤਾਂ ਉਸ ਸਭ ਤੋਂ ਖੂਬਸੂਰਤ ਇੱਕ ਸੀਨ ਹੁੰਦਾ ਸੀ ਕਿ ਨਹਿਰ ਤੇ ਦੁਆਲੇ ਅੱਜ ਵੀ ਉਹ ਨਜ਼ਰ ਆਉਂਦਾ ਕਿ ਬਹੁਤ ਹੀ ਖੂਬਸੂਰਤ ਹੈ ਤੇ ਖਜੂਰਾਂ ਦੇ ਬਾਗ। ਲੇਕਿਨ ਇੰਨੀ ਹੁਣ ਕਿੰਨੀਆਂ ਖਜੂਰਾਂ ਕਿੰਨੀਆਂ ਲੰਮੀਆਂ ਫਲ ਦੇਣਦੀਆਂ, ਇਹ ਹੀ ਮੁਤਸ਼ਾਬਿਹਾਤ, ਇਹ ਹੀ ਲੋਕ ਨੇ ਜਿਹੜੇ ਜ਼ਿਆਦਤੀ ਕਰਦੇ। ਅੱਲਾਹ ਨੇ ਜਿੰਨੀ ਗੱਲ ਦੱਸੀ ਹੈ ਇਸ ਦੁਨੀਆ 'ਚ, ਅੱਲਾਹ ਤਾਲਾ ਕਹਿੰਦੇ ਨੇ ਕਿ ਉੱਥੇ ਤੁਹਾਡੇ ਵਾਸਤੇ ਨਾ ਡਿਜ਼ਨੀ ਵਰਲਡ ਹੋਵੇ ਦੀ ਬੱਚਿਆਂ ਵਾਸਤੇ। ਹੁਣ ਇਹ ਡਿਜ਼ਨੀ ਵਰਲਡ ਨਹੀਂ ਹੋਣੀ, ਇੱਥੇ ਡਿਜ਼ਨੀ ਵਰਲਡ ਇਹਦੀ ਮਿਸਾਲ ਦੇ ਕੇ ਗੁਜ਼ਰ ਗਏ ਨੇ ਬਸ। ਇਹਦੇ ਇੱਥੇ ਹੀ ਬਸ ਬੜੀ ਕੋਈ ਸ਼ਾਨਦਾਰ ਇਨਾਮ ਅੱਲਾ ਨੇ ਦੇਣਾ, ਇਹ ਸਮਝ ਲਓ। ਅੱਛਾ, ਇੱਕ ਇਹ ਹੋਵੇਗਾ ਫਿਰ ਉਹਦੇ ਵਿੱਚ ਹਮੇਸ਼ਾ ਰਹਿਣ ਦੇ, ਮਤਲਬ ਮੌਤ ਮਰ ਜਾਣਾ ਉੱਥੇ, ਉਹਦੇ 'ਚ ਹਮੇਸ਼ਾ ਰਹਿਣ ਦੇ ਪਾਕੀਜ਼ਾ ਬੀਵੀਆਂ ਹੈ। ਇਹ ਨਹੀਂ ਕਿ ਇਹਦੇ ਵਿੱਚ ਵੀ ਬੜੀਆਂ ਚੀਜ਼ਾਂ ਨੇ, ਇਹ ਹੀ ਮਤਲਬ ਫੀਮੇਲ ਤੇ ਮੇਲ ਦੇ ਜਿਹੜਾ ਇੱਥੇ ਮਾਮਲਾ ਇਹ ਹੀ ਉੱਥੇ ਹੋਣਾ ਅੱਛੇ ਅਸਲੂਬ 'ਚ ਹੋਣਾ। ਤੇ ਕੋਈ ਹੋਰਾਂ ਸ਼ੁਰਾਂ ਜਿਹੜੀਆਂ ਨੇ ਲੋਕਾਂ ਨੇ ਜਾਂ ਉਲਮਾ ਦੱਸਦੇ ਨੇ, ਇਹ ਆਪਣੇ ਕੋਲੋਂ ਲੋਕਾਂ ਨੇ ਕਾਲੀ ਕੁਰਾਨ ਤੇ ਤਦੱਬਰ ਨਾ ਕਰਨ ਦੀ ਵਜ੍ਹਾ ਪਾਕੀਜ਼ਾ ਬਾਗ ਹੁੰਦੇ ਵੀ ਖੂਬਸੂਰਤ ਮਾਹੌਲ ਹੋਵੇ ਦਾ, ਬਾਗਾਂ 'ਚ ਰਹਿਣ ਦੇ ਪਾਕੀਜ਼ਾ ਬੀਵੀਆਂ ਨੇ ਲੋਕਾਂ ਵਾਸਤੇ। ਇਹ ਨਹੀਂ ਕਿ ਪਾਕੀਜ਼ਾ ਬੀਵੀਆਂ ਨੇ ਬਈ ਸਿਰਫ ਮਰਦਾਂ ਵਾਸਤੇ, ਪਾਕੀਜ਼ਾ ਮਰਦ ਵੀ, ਮਤਲਬ ਬੀਵੀਆਂ ਨੂੰ ਵੀ ਇੰਜ ਹੀ ਖਿਤਾਬ ਕੀਤਾ ਜਾ ਰਿਹਾ। ਦੋਵਾਂ ਸਾਈਡਾਂ ਤੇ ਇਹ ਇਨਾਮ ਮਿਲਣੇ ਨੇ। ਇਹ ਵੀ ਲੋਕ ਗਲਤਫਹਿਮੀ ਦਾ ਸ਼ਿਕਾਰ ਨੇ। ਤੇ ਸਭ ਤੋਂ ਵੱਧ ਕੇ ਅੱਲਾਹ ਦੀ ਖੁਸ਼ਨੁਦੀ, ਅੱਲਾਹ ਦੀ ਖੁਸ਼ਨੁਦੀ ਕਿਸ ਤਰ੍ਹਾਂ 'ਚ ਕਿ ਅੱਲਾਹ ਆਪਣੀ ਸਿਫਾਤ 'ਚ ਬੰਦੇ ਨੂੰ ਹਿੱਸਾ ਦੇ ਦੇਣਾ। ਅੱਲਾਹ ਦੀ ਸਿਫਤ ਹੈ ਕਿ ਅੱਲਾਹ ਤਾਲਾ ਆਂਦੇ ਨੇ ਕੁਨ ਫਯਕੂਨ ਤੇ ਚੀਜ਼ਾਂ ਹੋ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਬੰਦੇ ਨੂੰ ਵੀ ਜਿਹੜੀ ਖਾਸ਼ ਕਰਨੀ ਹੈ, ਕੋਈ ਗਮ ਫਿਕਰ, ਕੋਈ ਸੋਚ ਸਕਦਾ ਕਿ ਕੋਈ ਮਸਲੇ ਆਪਸ਼ਨ ਹੀ ਖਤਮ ਹੋ ਜਾਣੇ ਨੇ। ਇਹ ਜਿਹੜੇ ਬੋਲੋ ਬਰਾਜ਼ ਗੰਦੀਆਂ ਚੀਜ਼ਾਂ ਪਾਸਿਬਲ ਦਾ, ਇਹਨਾਂ ਦਾ ਤਸੱਵਰ ਹੀ ਖਤਮ ਹੋ ਜਾਣਾ ਫਾਰ ਐਵਰ, ਅਯਾਸ਼ੀ ਤੇ ਦੁਆ। ਔਰ ਫਿਰ ਅੱਲਾਹ ਤਾਲਾ ਆਂਦੇ ਨੇ ਕਿ ਅੱਲਾਹ ਆਪਣੇ ਬੰਦਿਆਂ ਨੂੰ ਦੇਖ ਰਿਹਾ ਆਖਰ ਤੇ। ਅੱਲਾਹ ਤਾਲਾ ਇਹ ਸਾਰੀਆਂ ਉਤਲੀਆਂ ਗੱਲਾਂ ਕਰਕੇ ਅੱਲਾਹ ਆਂਦੇ ਨੇ ਵੇ ਇੰਜੇ ਨੇ ਤੇ ਚੀਜ਼ਾਂ ਵੇ ਇੱਥੇ 2 ਆਇਤਾਂ 2 ਹਰਫ ਲਿਖ ਦਿੱਤੇ ਨੇ ਨਾ। ਇਹ ਮਾਮਲਾ ਜਿਹੜਾ ਹਕੀਕਤ ਹੈ ਅੱਲਾਹ ਇਹ ਵੇਖ ਰਿਹਾ ਹੈ। ਅੱਲਾਹ ਹਿਸਾਬ ਕਿਤਾਬ ਹੋਣਾ ਇੱਕ ਚੀਜ਼ ਤੁਸੀਂ ਅੰਦਰ ਬੀਵੀ ਨਾਲ ਵੀ ਜਾਂ ਆਪਣੇ ਮੁਨਾਜ਼ਮ ਨਾਲ ਵੀ ਦੁਨੀਆ ਦਾ ਕੋਈ ਬੰਦਾ ਨਹੀਂ ਵੇਖ ਰਿਹਾ। ਇੱਥੋਂ ਤੱਕ ਕਿ ਤੁਸੀਂ ਕੋਈ ਕਰਦੇ ਹੋ ਚੀਜ਼, ਉਹ ਅਸਲ ਇਮਤਿਹਾਨ ਹੀ ਉੱਥੇ ਹੁੰਦਾ ਜਿੱਥੇ ਬੰਦਾ ਤਾਕਤ 'ਚ ਹੁੰਦਾ ਘਰਦਿਆਂ ਨਾਲ ਜਾਂ ਚੀਜ਼ਾਂ ਨਾਲ। ਤੇ ਅੱਲਾਹ ਆਪਣੇ ਬੰਦਿਆਂ ਨੂੰ ਵੇਖ ਰਿਹਾ। ਤੇ ਫਿਰ ਅੱਲਾਹ ਤਾਲਾ ਆਂਦੇ ਨੇ
ਉਹ ਲੋਕ ਜਿਹੜੇ ਆ ਹੁਣ ਮੰਨਣ ਵਾਲਿਆਂ ਦਾ, ਜਿਹੜੇ ਅੱਲਾ ਦੀ ਗੱਲਾਂ ਤੇ ਅਮਲ ਕਰਦੇ, ਉਹਨਾਂ ਦਾ ਜ਼ਿਕਰ ਆ ਰਿਹਾ। ਜਿਹੜੇ ਦੁਆਵਾਂ ਕਰਦੇ ਨੇ, ਅੱਲਾ ਆਪਣੇ ਬੰਦਿਆਂ ਨੂੰ ਵੇਖ ਰਿਹਾ, ਜਿਹੜੇ ਦੁਆਵਾਂ ਕਰਦੇ ਨੇ ਕਿ ਅਸੀਂ ਇਮਾਨ ਲਾਏ, ਉੱਤੇ ਇੱਕ ਰਵੱਈਆ ਦੱਸਿਆ ਗਲਤ ਦਾ ਤੇ ਹੁਣ ਸਹੀ ਦਾ ਦੱਸਦੇ ਨੇ। ਜਿਹੜੇ ਇਮਾਨ ਲਾਏ ਨੇ ਤੇ ਵੀ ਅੱਲਾ ਨੂੰ ਮੰਨਣ ਵਾਲਾ ਹਮੇਸ਼ਾ ਇਹ ਹੀ ਦੁਆ ਕਰਦਾ ਤੋ ਬਈ या अल्लाह मेरे गुनाह बख्श दे, मैं ईमान लिया। मेरी भी यही दुआ, हर बंदे दी यही होंदी सलीमुल फितरत इंसान दी। ते तू मारे गुनाह, साडे गुनाह बख्श दे। इंसान जेड़ा इहदे कोल गुनाह हो ही जांदे ने, लेकिन अल्लाह ताला गुनाह जेड़ा ना इनू इस तरह नहीं लैंदे जिवें असीं इंसानां दे गुनाहां नूं लैंदे। अल्लाह ताला एक माफ़ीनामा भी खोले, आंदे रोज़ आओ तो रोज़ आके माफ़ी मंगो। तो फिर ये भी एक कानून है अल्लाह ताला दा। और सन दोजख की अग तो अल्लाह ताला बचा ले। ये कौन ने, किहड़ियां सिफात ने इन्हां लोकां दियां जेहड़े दुआवां करदे ने? ये सबर करने वाले ने। सबर दीन च रीढ़ दी हड्डी है। सब तो वड्डा जहाज अगर किसे करना है तो दीन च सब तो वड्डा जहाज सबर है। सबर ये नहीं कि हक ते हर चीज़ का मुकाबला करना और सबर ना करना और अल्लाह की मदद का इंतज़ार करना और अल्लाह की मदद होंगी। फरमा बरदार, अल्लाह की राह खर्च करने वाले, अल्लाह की राह इस तरह नहीं खर्च करते कि अल्लाह की राह इस तरीके ना खर्च करते हैं कि सिर्फ उन्होंने ज़हन च होंदा कि मैं अल्लाह वास्ते कर रहा। वो स्ट्रिक्टली अल्लाह वास्ते कर रहे होंगे। मतलब बंदे, मैं किसी बंदे नाल हैल्प कर रहा तो जे अगर मैं वो रवैये तो मैं ज्यादा नंबर एक तो जी मैं हैल्प कर रहा वो बई दुआ, तो इस मामले तो मेरी आखरत संवार सकता है कि मैंने दुआ दे। लेकिन इस दुनिया चो की कर सकता है? वो तो आप ही बेचारा सूरत हाल न और अच्छे लोगों नाल, बावकार लोगों नाल, गैरतमंद लोगों नाल, बासूल लोगों नाल स्टेजां होंदियां ने। इस इम्तिहान च पैंदे ने। ਇਹਦਾ ਇਹ नहीं कि वह असूल चो कोई बंदा मंगता है या माने, लेकिन वो बंदे नूं तुसीं अगर ਉਹਦੇ ਤੇ दहन पे चढ़दे हो तो तुहानूं की देदा? इत्थों किहड़ी चीज़ है जिहड़ी अगे नहीं? लिहाज़ा अल्लाह वास्ते करो। अल्लाह दी राह खर्च करदे ने ते पिछलियां रातां उठ के अपनियां गुनाहां दी अल्लाह कोलों माफ़ी मंगदे ने, क्योंकि अल्लाह ताला ये चीज़ आंदे ने कि मैं सरगी वेले इस दुनिया ते ना आया ना ते आके अल्लाह ताला आंदे ने कि है कोई जड़ा आवे तो मेरे को अपने गुनाह की माफ़ी मंगे। जिस तरह नहीं दफ्तर खोले है तो दफ्तर का एक ही मकसद, और कोई नहीं, कोई बात नहीं कर रहे, वो लहदा सिस्टम है। आके दुकान खोल के स्टेज ला के बह गए ने तो किस इंतजार च बह गए ने कि बंदे आउण ते आके मेरे को माफ़ी मंगन। वो पिछलियां रातां अल्लाह अगर तौफीक दे तो पिछलियां रातां च उठ के ना माफ़ी मंगदे ने। इत्थे ही अज दा दर्स खत्म करने। प्लीज़ दुआ करना और मेरियां जिहड़ियां गलतियां ने, ज़ाहिर है मैं अनपढ़ या जिस तरह दा, मेरियां गलतियां ते मुतनब्बे भी करना ताकि मैं यही कम मैं तो अल्लाह की खुशनुदी वास्ते कर रहा। मैंने तो जो बड़ा फ़ायदा है, मैं चाहना दूसरे इंसानों का भी फायदा हो तो ਇਹਦੇ 'ਚ मेरी मदद भी करना किसी भी लिहाज नाल, दुआ नाल, तनकीद करके, अच्छी गल दस के। जज़ाक अल्लाह।